2 ਲੱਖ ਤੋਂ ਜ਼ਿਆਦਾ ਲੋਕ ਯੂਕਰੇਨ ਛੱਡ ਚੁੱਕੇ ਨੇ ਔਰ ਸਭ ਤੋਂ ਜ਼ਿਆਦਾ 15 ਲੱਖ ਜਿਹੜੇ ਰਿਫਿਊਜੀ ਨੇ ਉਹ ਪੋਲੈਂਡ ਦੇ ਵਿੱਚ ਦਾਖਲ ਹੋਏ ਨੇ। 4 ਮੁਲਕਾਂ ਦੇ ਵਿੱਚੋਂ ਦੀ ਜਿਹੜੇ ਨੇ ਉਹ ਆ ਰਹੇ ਨੇ ਰਿਫਿਊਜੀ। ਸੋ ਹਰ ਥਾਂ ਤੇ, ਕਿਉਂਕਿ ਵਾਰਸਾ ਦੇ ਵਿੱਚ ਪੋਲੈਂਡ ਦੀ ਕੈਪੀਟਲ 'ਚ ਆਲਰੇਡੀ ਗੁਰਦੁਆਰਾ ਸਾਹਿਬ ਸੀ ਜੀ, ਉੱਥੋਂ ਸ਼ੁਰੂਆਤ ਹੋਈ। ਹਾਲ ਉੱਥੇ ਇਹ ਹੈ ਵੀ ਉੱਥੇ ਬਹੁਤ ਠੰਡ ਪੈ ਰਹੀ ਹੈ, ਬਹੁਤ ਸਾਰੇ ਇਲਾਕਿਆਂ 'ਚ ਬਰਫ਼ ਹੈ। ਰਾਤ ਨੂੰ ਵੀ ਜਿਹੜਾ ਟੈਂਪਰੇਚਰ ਹੈ ਉਹ 0 ਤੋਂ ਵੀ ਥੱਲੇ ਚਲਾ ਜਾਂਦਾ ਹੈ। ਯੂਕਰੇਨੀਅਨ ਇਸ ਕ੍ਰਾਈਸਿਸ ਦੇ ਪੀਰੀਅਡ ਸਭ ਤੋਂ ਪਹਿਲਾਂ ਪਹੁੰਚਣ ਵਾਲਿਆਂ ਦੇ ਵਿੱਚ ਯੂਨਾਈਟਿਡ ਸਿੱਖਸ, ਖਾਲਸਾ ਏਡ ਔਰ ਹੁਣ ਈਵਨ ਸਿੱਖਸ ਫਾਰ ਜਸਟਿਸ ਖਾਲਿਸਤਾਨ ਦੇ ਝੰਡੇ ਨਾਲ ਸਰਵ ਕਰ ਰਹੀ ਹੈ। ਇੱਕ ਪਾਸੇ ਯੂਕਰੇਨ ਹੈ, ਦੂਸਰੇ ਪਾਸੇ ਪੋਲੈਂਡ ਹੈ। ਇਹ ਗ੍ਰੀਨ ਜ਼ੋਨ ਹੈ ਔਰ ਇੱਥੇ ਡੀਮਿਲਟਰਾਈਜ਼ ਜ਼ੋਨ ਇਹਨੂੰ ਕਹਿੰਦੇ ਨੇ। ਇੱਥੇ ਫੌਜ ਨਹੀਂ ਆ ਸਕਦੀ, ਪਰ ਇੱਥੋਂ ਰਿਫਿਊਜੀ ਆ ਰਹੇ ਨੇ। ਅਸੀਂ ਉਹਨਾਂ ਨੂੰ ਲੰਗਰ ਛਕਾ ਰਹੇ ਹਾਂ। ਗਰਮ ਕੱਪੜੇ ਜਿਹੜੇ ਉਹਨਾਂ ਨੂੰ ਫੌਰਨ ਮਦਦ ਗਰਮ ਕੱਪੜਿਆਂ ਦੀ ਚਾਹੀਦੀ ਉਹ ਅਸੀਂ ਪ੍ਰੋਵਾਈਡ ਕਰ ਰਹੇ ਹਾਂ। ਔਰ ਇਸ ਤੋਂ ਇਲਾਵਾ ਅਸੀਂ ਸਾਡੇ ਜਿਹੜੀ ਟਰੱਕ ਨੇ ਉਹ ਯੂਕਰੇਨ ਦੇ ਵਿੱਚ ਅੰਦਰ ਜਾ ਕੇ ਵੀ ਜਿਹੜੇ ਬਾਰਡਰ ਦੇ ਪਰਲੇ ਪਾਸੇ ਨੇ ਉਹਨਾਂ ਨੂੰ ਫੂਡ ਦੇ ਰਹੇ ਨੇ। ਉਹਨਾਂ ਨੇ ਕਿਹਾ ਵੀ 3-4 ਦਿਨਾਂ 'ਚ ਸਾਡੇ ਸਾਹਮਣੇ 7-8 ਜਿਹੜੀਆਂ ਬਜ਼ੁਰਗ ਔਰਤਾਂ ਸੀ ਉਹ ਬੇਹੋਸ਼ ਹੋ ਕੇ ਡਿੱਗੀਆਂ। ਅਸੀਂ ਉਹਨਾਂ ਨੂੰ ਚੁੱਕਿਆ, ਉਹਨਾਂ ਨੂੰ ਸੰਭਾਲਿਆ। ਬੱਚੇ ਵੀ ਜਦੋਂ ਠੰਡ 'ਚ ਆਉਂਦੇ ਨੇ ਉਲਟੀਆਂ ਕਰਦੇ ਨੇ, ਬਹੁਤ ਬੁਰੀ ਹਾਲਤ ਹੈ। ਔਰ ਸਾਨੂੰ ਇਹ ਲੱਗਿਆ ਵੀ ਇਕੱਲਾ ਫੂਡ ਨਾਲ ਨਹੀਂ, ਜਿਸ ਠੰਡ 'ਚੋਂ ਆਉਂਦੇ ਨੇ। ਹੁਣ ਅਸੀਂ ਇੱਥੇ ਬਹੁਤ ਵੱਡਾ ਟੈਂਟ ਲਾਇਆ ਜਿਹੜਾ ਤਕਰੀਬਨ ਤਿਆਰ ਹੋ ਗਿਆ। ਇਹਦੇ 'ਚ ਹੀਟਰ ਲੱਗ ਰਹੇ ਨੇ। ਇਹਦੇ 'ਚ ਅਸੀਂ ਟੇਬਲ ਤੇ ਕੁਰਸੀਆਂ ਵੀ ਲਾਵਾਂਗੇ ਤਾਂ ਕਿ ਲੋਕ ਥੋੜ੍ਹੀ ਦੇਰ ਲਈ ਬੈਠ ਵੀ ਸਕਣ। ਵੱਡੀ ਗਿਣਤੀ ਦੇ ਵਿੱਚ ਸਿੱਖ ਵਲੰਟੀਅਰ ਈਵਨ ਯੂਕੇ ਤੋਂ 18-18 ਘੰਟੇ ਡਰਾਈਵ ਕਰਕੇ, ਇਕੱਲਾ ਸਿਰਫ ਇਹ ਨਹੀਂ ਹੈ ਕਿ ਜੇ ਉਹਨਾਂ ਨੂੰ ਫੂਡ ਜਾਂ ਦੂਜਾ ਔਰ ਜਿਹੜਾ ਯੂਨਾਈਟਿਡ ਸਿੱਖਸ ਦਾ ਪ੍ਰੋਜੈਕਟ ਜਿਹਦੇ 'ਤੇ, ਕਿਉਂਕਿ ਉਹਨਾਂ ਨੇ ਇੱਕ ਵੱਡਾ ਟੈਂਟ ਲਾਇਆ ਜਿਹਦੇ 'ਚ ਕਿ 200 ਤੋਂ ਜ਼ਿਆਦਾ ਬੰਦਾ ਜਿਸ ਨੂੰ ਟੈਂਟ ਨੂੰ ਵਾਰਮ ਰੱਖਿਆ ਗਿਆ ਉਹ ਆਪਣਾ ਗੁਜ਼ਰ ਕਰ ਸਕਦੇ ਨੇ। ਉਹਨਾਂ ਦਾ ਫੂਡ ਟਰੱਕ ਜਿਹੜਾ 2000 ਹੌਟ ਮੀਲਸ ਸਰਵ ਕਰ ਰਿਹਾ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਦੂਸਰੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਨਸਾਨੀਅਤ ਦੇ ਪਿਆਰ ਵਿੱਚ ਲਿਬਰੇਜ਼ ਸਿੱਖ ਕੌਮ ਵੱਲੋਂ ਦੁਨੀਆ ਵਿੱਚ ਕਿਤੇ ਵੀ ਆਏ ਸੰਕਟ ਦੇ ਮੌਕੇ ਅੱਗੇ ਵੱਧ ਕੇ ਸੇਵਾ ਕੀਤੀ ਜਾਂਦੀ ਹੈ। ਯੂਕਰੇਨ ਕ੍ਰਾਈਸਿਸ ਦੇ ਚਲਦਿਆਂ ਯੂਕਰੇਨ ਪੋਲੈਂਡ ਦੇ ਬਾਰਡਰ ਤੇ ਯੂਨਾਈਟਿਡ ਸਿੱਖਸ ਆਰਗੇਨਾਈਜੇਸ਼ਨ ਵੱਲੋਂ ਕਿਵੇਂ ਬੇਸਹਾਰਾ ਲਾਚਾਰ ਯੂਕਰੇਨੀਅਨ ਸ਼ਰਨਾਰਥੀਆਂ ਦੀ ਮਦਦ ਕੀਤੀ ਜਾ ਰਹੀ ਹੈ, ਇਸ ਬਾਰੇ BBC ਨੇ ਬੜੇ ਵੇਰਵੇ ਸਹਿਤ ਇੱਕ ਰਿਪੋਰਟ ਜਿਹੜੀ ਹੈ ਉਹ ਜਾਰੀ ਕੀਤੀ ਹੈ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅੱਜ 17ਵਾਂ-18ਵਾਂ ਦਿਨ ਹੈ ਜਦੋਂ ਰਸ਼ੀਆ ਨੇ ਯੂਕਰੇਨ 'ਤੇ ਹਮਲਾ ਕੀਤਾ। ਲਗਾਤਾਰਤਾ ਨਾਲ ਯੂਕਰੇਨ ਦੇ ਵੱਡੇ ਸ਼ਹਿਰਾਂ ਦੇ ਉੱਤੇ ਬੰਬ ਵਰਸ ਰਹੇ ਨੇ। ਇੱਕ ਅੰਦਾਜ਼ੇ ਮੁਤਾਬਕ ਇਸ ਵੇਲੇ ਤੱਕ 25 ਤੋਂ 30 ਲੱਖ ਯੂਕਰੇਨੀਅਨ ਜਿਹੜੇ ਨੇ ਉਹ ਮੁਲਕ ਛੱਡ ਕੇ ਗੁਆਂਢੀ ਮੁਲਕਾਂ ਰਾਹੀਂ ਉਹ ਰੋਮਾਨੀਆ ਹੋਏ, ਪੋਲੈਂਡ ਹੋਏ, ਹੰਗਰੀ ਹੋਏ, ਫਿਨਲੈਂਡ ਤੱਕ ਪਹੁੰਚ ਰਹੇ ਨੇ। ਔਰ ਬਹੁਤ ਬੁਰੀ ਹਾਲਤ ਹੈ। ਬਹੁਤ ਠੰਡ ਹੈ, ਬਰਫ਼ਬਾਰੀ ਹੈ ਔਰ ਕਿਵੇਂ ਛੋਟੇ-ਛੋਟੇ ਬੱਚੇ ਔਰ ਬੀਬੀਆਂ ਕਿਵੇਂ ਉਹ ਉਹਨਾਂ ਤੰਗ-ਦਸਤੀ ਹਾਲਤਾਂ 'ਚੋਂ ਨਿਕਲ ਕੇ ਬਾਰਡਰ 'ਤੇ ਪਹੁੰਚਦੇ ਨੇ। ਔਰ ਉਹਨਾਂ ਦੀ ਇੰਨਾ ਵੱਡਾ ਜਦੋਂ ਕ੍ਰਾਈਸਿਸ, ਹਿਊਮੈਨੀਟੇਰੀਅਨ ਕ੍ਰਾਈਸਿਸ ਹੁੰਦਾ ਹੈ, ਨੋ ਮੈਟਰ ਕੋਈ ਪੋਲੈਂਡ, ਹੰਗਰੀ ਜਾਂ ਰੋਮਾਨੀਆ, ਕੋਈ ਅਮਰੀਕਾ, ਇੰਗਲੈਂਡ ਨਹੀਂ ਨੇ ਕਿ ਉਹਨਾਂ ਕੋਲ ਬਹੁਤ ਸਾਧਨ ਨੇ ਜਾਂ ਦੂਜੇ ਵੀ ਉਹ ਬਹੁਤ ਵੱਡੀ ਗਿਣਤੀ 'ਚ ਲੈ ਵੀ ਰਹੇ ਨੇ ਉਹਨਾਂ ਨੂੰ। ਲੇਕਿਨ ਜਦੋਂ ਲੋਕ ਲੰਬਾ ਸਫ਼ਰ ਤੈਅ ਕਰਕੇ ਔਰ ਬਾਰਡਰਾਂ 'ਤੇ ਵੀ ਕਈ ਵਾਰੀ 18-18 ਘੰਟੇ ਖੜ੍ਹਾ ਹੋਣ ਤੋਂ ਬਾਅਦ ਜਿਹੜੀਆਂ ਚੈੱਕ ਪੋਸਟਾਂ ਨੇ ਉਹਨਾਂ ਰਾਹੀਂ ਉਹ ਅੰਦਰ ਪਹੁੰਚਦੇ ਨੇ, ਕਈ ਉੱਥੇ ਪਹੁੰਚ ਕੇ ਬੇਹੋਸ਼ ਹੋਏ ਹੁੰਦੇ ਨੇ, ਕਿਸ ਹਾਲਤ 'ਚ ਨੇ। ਔਰ ਮੈਨੂੰ ਇਹ ਮਾਣ ਵੀ ਮਹਿਸੂਸ ਹੋਇਆ ਜਦੋਂ ਕਿ ਯੂਨਾਈਟਿਡ ਸਿੱਖਸ ਆਰਗੇਨਾਈਜੇਸ਼ਨ ਦਾ ਕੰਮ ਜਿਹੜਾ ਉੱਥੇ ਆਲਮੋਸਟ 3 ਹਫ਼ਤੇ ਤੋਂ ਹੀ ਚੱਲ ਰਿਹਾ ਲਗਾਤਾਰਤਾ ਦੇ ਨਾਲ, ਉਸ ਨੂੰ BBC ਨੇ ਜਿਹੜਾ ਹੈ ਉਹ ਨਾ ਸਿਰਫ ਰੈਕਗਨਾਈਜ਼ ਕੀਤਾ, ਇੱਕ ਡੀਟੇਲਡ ਰਿਪੋਰਟ ਉਹਦੇ ਉੱਤੇ ਉਹਦਾ ਵੀ ਅਸੀਂ ਜ਼ਿਕਰ ਕਰਾਂਗੇ। ਪਰ ਇਸ ਤੋਂ ਪਹਿਲਾਂ ਜਿਹੜੀਆਂ ਲੇਟੈਸਟ ਯੂਕਰੇਨ ਦੇ ਹਵਾਲੇ ਨਾਲ ਖਬਰਾਂ ਆ ਰਹੀਆਂ ਨੇ ਉਹ ਬਹੁਤ ਦੁਖਦਾਈ ਨੇ। ਲੜਾਈ ਥੰਮਣ ਦਾ ਨਾਂ ਨਹੀਂ ਲੈ ਰਹੀ। ਇਹਦੇ ਬਾਵਜੂਦ ਕਿ ਰੂਸ ਔਰ ਯੂਕਰੇਨ ਦੇ ਫੋਰਨ ਮਿਨਿਸਟਰ ਗੱਲਬਾਤ ਵੀ ਕਰ ਰਹੇ ਨੇ, ਪਰ ਰਸ਼ੀਆ ਦਾ ਇੱਕ ਆਪਣਾ ਆਬਜੈਕਟਿਵ ਹੈ ਉਹਨੂੰ ਹਾਸਲ ਕਰਨ ਦੇ ਲਈ ਲਗਾਤਾਰ ਬੰਬਾਰਡਮੈਂਟ ਔਰ ਉਹਨਾਂ ਦਾ ਜਿਹੜਾ ਟੈਂਕ ਕਾਲਮ ਵੀ ਹੈ ਔਰ ਕੀਵ ਉਹਨਾਂ ਦੀ ਕੈਪੀਟਲ ਦੇ ਨੇੜੇ ਤੇੜੇ ਪਹੁੰਚ ਰਿਹਾ। ਔਰ ਦੂਸਰੇ ਪਾਸੇ ਜਿਹੜੀਆਂ ਇਸ ਨਾਲ ਜੁੜੀਆਂ ਖਬਰਾਂ ਨੇ ਕਿ ਭਾਈ
ਕਿਵੇਂ ਚਾਰ ਚਫੇਰਾ ਉਹਨਾਂ ਨੇ ਯੂਕਰੇਨੀਅਨ ਸਿਟੀ ਜਿਹੜੀ ਹੈ ਮੈਰੀਓਪੋਲ ਉਸ ਦੇ ਉੱਤੇ ਬੜੀ ਜ਼ੋਰਦਾਰ ਬੰਬਾਰੀ ਕੀਤੀ ਹੈ, ਕਿਉਂਕਿ ਉਹ ਇੱਕ ਇੱਕ ਸਿਟੀ ਨੂੰ, ਉਹਨਾਂ ਦਾ ਮਕਸਦ ਰਸ਼ੀਆ ਦਾ ਇਕੱਲਾ ਗਰਾਊਂਡ ਦੇ ਉੱਤੇ ਕਬਜ਼ਾ ਕਰਨਾ ਹੀ, ਉਹ ਪਹਿਲਾਂ ਉਹਨਾਂ ਦਾ ਸਾਰਾ ਇਨਫਰਾਸਟਰਕਚਰ ਡਿਸਟਰੋਏ ਕਰ ਰਹੇ ਨੇ ਔਰ ਉਹਦੇ ਵਿੱਚ ਕੋਈ ਜਿਹੜਾ ਹੈ ਉਹ ਰੁਕਾਵਟ ਨਹੀਂ ਹੈ ਉਹਨਾਂ ਨੂੰ, ਜਾਂ ਕੋਈ ਹੈਜ਼ੀਟੇਸ਼ਨ ਨਹੀਂ ਹੈ ਕਿ ਹਸਪਤਾਲਾਂ ਦੇ ਉੱਤੇ ਬੰਬ ਬਰਸਾ ਰਹੇ ਨੇ ਦੂਸਰੇ ਨੇ, ਔਰ ਸਿਵਿਲੀਅਨਸ ਦੀ ਡੈਥ ਵੱਡੀ ਗਿਣਤੀ ਦੇ ਵਿੱਚ ਹੋ ਰਹੀ ਹੈ। ਔਰ ਇਹ ਈਵਨ ਜਿਹੜੇ ਕੁਝ ਕੋਰੀਡੋਰ ਬਣਾਏ ਗਏ ਕਿ ਜਿੱਥੋਂ ਸਿਵਿਲੀਅਨ ਨਿਕਲ ਸਕਦੇ ਨੇ ਉਹਨਾਂ ਦੇ ਉੱਤੇ ਵੀ ਬੰਬ ਪੈ ਰਹੇ ਨੇ। ਔਰ ਜਿਹੜੇ ਲੋਕ ਆਪਣੀ ਕਹਾਣੀ ਦੱਸ ਰਹੇ ਨੇ, ਡੈਸਪਰੇਟ ਸੀਨਸ ਨੇ, ਰੈਜ਼ੀਡੈਂਟਸ ਰਨਿੰਗ ਆਊਟ ਆਫ ਫੂਡ ਐਂਡ ਕਲੀਨ ਵਾਟਰ। ਔਰ ਇਹ ਜਿਹੜੀ ਹੈ ਗੱਲਬਾਤ ਜਿਵੇਂ ਮੈਂ ਕਿਹਾ ਵੀ ਚੱਲੀ ਹੋਈ ਹੈ ਦੋਨਾਂ 'ਚ, ਪਰ ਉਹ ਕੋਈ ਬੇਸਿੱਟ ਹੈ। ਔਰ ਰਸ਼ੀਆ ਦੀ ਡਿਫੈਂਸ ਮਿਨਿਸਟਰੀ ਨੇ ਇਹ ਕਲੇਮ ਕੀਤਾ ਕਿ ਜੀ ਇਹ ਯੂਕਰੇਨੀਅਨ ਮਿਸਲ ਨੇ 20 ਲੋਕਾਂ ਨੂੰ ਸਿਟੀ ਆਫ ਡੋਨੇਟਸਕ 'ਚ ਮਾਰਿਆ। ਔਰ ਲੇਕਿਨ ਜਦੋਂ ਫਿਰ ਦੋਨੋਂ ਪਾਸੇ ਮੀਡੀਆ ਕੰਟਰੋਲਡ ਹੈ, ਇੱਕੋ ਹੀ ਵਰਸ਼ਨ 'ਤੇ ਤੁਸੀਂ ਯਕੀਨ ਕਰ ਸਕਦੇ ਹੋ, ਜਾਂ ਰਸ਼ੀਅਨ ਜਾਂ ਯੂਕਰੇਨੀਅਨ। ਹਾਲਾਂਕਿ ਰਸ਼ੀਆ ਨੇ ਕਿਹਾ ਕਿ ਜੀ ਯੂਕਰੇਨ ਨੇ ਮਾਰਿਆ, ਯੂਕਰੇਨ ਨੇ ਕਿਹਾ ਜੀ ਉਹ ਰਸ਼ੀਅਨਸ ਨੇ ਮਾਰਿਆ। ਔਰ ਇਹ ਜਿਹੜਾ UN ਸੈਕਟਰੀ ਜਿਹੜੇ ਨੇ ਮਿਸਟਰ ਮਾਈਕਲ ਗੋਵ, ਉਹਨਾਂ ਨੇ ਯੂਕੇ ਦੇ ਸੈਕਟਰੀ ਨੇ, ਉਹਨਾਂ ਨੇ ਕਿਹਾ ਜੀ ਅਸੀਂ ਲੋਕਾਂ ਦੇ ਘਰਾਂ ਦੇ ਵਿੱਚ ਇਹਨਾਂ ਰਿਫਿਊਜੀਜ਼ ਨੂੰ ਰੱਖਣ ਦੇ ਲਈ ਜਿਹੜਾ ਐਫਰਟ ਕਰਾਂਗੇ। ਦੂਸਰੇ ਪਾਸੇ ਇਹ ਖਬਰ ਪਹਿਲਾਂ ਆਈ ਕਿ ਰੂਸ ਨੇ ਚਾਈਨਾ ਨੂੰ ਅਪੀਲ ਕੀਤੀ ਹੈ ਕਿ ਸਾਨੂੰ ਜਿਹੜਾ ਹਥਿਆਰ ਔਰ ਜਿਹੜੀ ਹੈ ਮਦਦ ਕਰੋ। ਨਾਲ ਦੀ ਨਾਲ ਅਮਰੀਕਾ ਨੇ ਚਾਈਨਾ ਨੂੰ ਵਾਰਨਿੰਗ ਦੇ ਦਿੱਤੀ, ਯੂਕਰੇਨ ਕ੍ਰਾਈਸਿਸ US ਵਾਰਨ ਚਾਈਨਾ ਅਗੇਂਸਟ ਹੈਲਪਿੰਗ ਰਸ਼ੀਆ, ਕਿ ਖਬਰਦਾਰ ਕੀਤੀ। ਪਰ ਚਾਈਨਾ ਨੇ ਅੱਜ ਇਹ ਡਿਨਾਈ ਕੀਤਾ ਹੈ ਕਿ ਉਹਨਾਂ ਨੂੰ ਕੋਈ ਰਸ਼ੀਆ ਨੇ ਅਪੀਲ ਕੀਤੀ ਹੈ। ਲੇਕਿਨ ਚੀਨ ਦੀ ਜਿਹੜੀ ਦੂਸਰੀ ਸਟੇਟਮੈਂਟ ਉਹ ਰਸ਼ੀਆ ਦੇ ਹੱਕ 'ਚ ਹੀ ਹੈ, ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਰੂਸ ਔਰ ਚੀਨ ਦੇ ਇੰਟਰਸਟ ਇਹਦੇ ਵਿੱਚ ਸਾਂਝੇ ਨੇ। ਲੇਕਿਨ ਜਿਹੜਾ ਇੱਕ ਫੀਅਰ ਐਕਸਪ੍ਰੈਸ ਕੀਤਾ ਹੈ ਅਮਰੀਕਾ ਨੇ ਕਿ ਮਾਸਕੋ ਮੇ ਐਨਗੇਜ ਇਨ ਫਾਲਸ ਫਲੈਗ ਕੈਮੀਕਲ ਐਂਡ ਬਾਇਓਲੋਜੀਕਲ ਅਟੈਕਸ ਇਨ ਯੂਕਰੇਨ। ਹੁਣ ਕਿ ਵੀ ਫਾਲਸ ਫਲੈਗ ਹੁੰਦਾ ਕਿ ਜਿਵੇਂ ਇੰਡੀਆ ਨੇ ਪੁਲਵਾਮਾ ਕੀਤਾ, ਉਹ ਫਾਲਸ ਫਲੈਗ ਖੁਦ ਹੀ ਇਹਨਾਂ ਦਾ ਕੀਤਾ ਸੀ, ਪਰ ਉਹਦਾ ਬਹਾਨਾ ਬਣਾ ਕੇ ਜਾ ਕੇ ਬਾਲਾਕੋਟ ਦੇ ਵਿੱਚ, ਔਰ ਫਿਰ ਉਹਦਾ ਪ੍ਰੋਪੇਗੈਂਡਾ ਦੇਖੋ ਜੀ ਅਸੀਂ ਕਿੰਨਾ ਕਰ ਲਿਆ। ਹੁਣ ਜਿਹੜੀ ਪਿਛਲੇ ਦਿਨਾਂ 'ਚ ਕੰਟਰੋਵਰਸੀ ਆਈ, ਹਾਲਾਂਕਿ ਇੱਕ ਸਲਿਪ ਆਫ ਟੰਗ ਤਾਂ ਅਮਰੀਕਨ ਅਧਿਕਾਰੀ ਦੀ ਹੋਈ ਬੀਬੀ ਦੀ, ਤੇ ਉਹਨੂੰ ਆਧਾਰ ਬਣਾ ਕੇ ਰਸ਼ੀਆ ਨੇ ਕਿਹਾ ਕਿ ਵੀ 50 ਤੋਂ ਜ਼ਿਆਦਾ ਜਿਹੜੀਆਂ ਲੈਬਸ ਨੇ ਯੂਕਰੇਨ ਦੇ ਵਿੱਚ ਅਮਰੀਕਾ ਨੇ ਜਿਹਦੇ 'ਚ ਬਾਇਓਲੋਜੀਕਲ ਔਰ ਕੈਮੀਕਲ ਵੈਪਨ ਬਣ ਰਹੇ ਨੇ। ਹਾਲਾਂਕਿ ਅਮਰੀਕਾ ਨੇ ਡਿਨਾਈ ਕੀਤਾ। ਹੁਣ ਅਮਰੀਕਾ ਨੂੰ ਇਹ ਲੱਗਦਾ ਹੈ ਵੀ ਜਿਹੜਾ ਰਸ਼ੀਆ ਇਹ ਗੱਲ ਬਾਰ-ਬਾਰ ਪ੍ਰੋਪੇਗੇਟ ਕਰ ਰਿਹਾ, ਔਰ ਇਹ ਖਬਰ ਹੈ ਕਿ ਵੀ ਰਸ਼ੀਆ ਨੇ ਜਿਹੜਾ ਇਹ ਕਿਹਾ ਕਿ ਉੱਥੇ ਨੇ ਲੈਬ, ਤੇ ਅਮਰੀਕਾ ਇਹ ਕਹਿ ਰਿਹਾ ਡਿਸਮਿਸਿੰਗ ਰਸ਼ੀਅਨ ਕਲੇਮਸ about US having chemical and biological weapons lab in Ukraine as preposterous. White House Press Secretary Jen Psaki said Russia could be preparing the ground for using such weapons in Ukraine, or that it may be setting up a false flag operation using these banned methods of warfare. कि दोनों ही तरह ने कि भी वो तैयारी कर रहे हैं और जहाँ ये उन्हें भी अपने तौर पर उन्हें यूज़ करने ने, तो दूसरा ये है कि भाई वो कुछ इस किस्म का वाक़या करवा के फॉल्स फ्लैग ऑपरेशन करके फिर वैपन यूज़ करेगा कैमिकल एंड बायोलॉजिकल, कि भी जिहदे थल्ले जिहड़ा है वो ब्लेम उन्होंने ही देगा। और ये एक बड़ा ख़तरनाक पार्ट है क्योंकि रशिया किसी भी हद तक जा सकता है ग्राउंड के उत्ते। जे अज असी 18वें दिन की गल कर रहे हैं जंग की, का मतलब है कि बड़ी सुपीरीयर पावर होंदे आ भी रशिया का मिलिटरी माइट बहुत पावरफुल है। यूक्रेन तो उसके सामने कुछ भी नहीं है, पर जिमें यूक्रेन दे विच रेजिस्टेंस मिल रही है। हालांकि ये भी दोनों पासे चार्जिज ने। हुण जिहड़ा चैचनिया प्रोविंस है अमरीका का, चैचनिया का जिन्होंने हैड बनाया हुआ प्रो पुतिन है, वो भी उत्थे पहुँचा हुआ है यूक्रेन च। और ये भी है कि रूस के बिहाफ ते चैचनिया के मरसनरी लड़ रहे हैं, पर रूस ने यह क्लेम किया है कि जी फलां स्ट्राइक दे विच 150 बंदा असी मार दिता है, तो वो यूक्रेनियन नहीं ने, वो बाहरले जिहड़े मरसनरी जाके हुण लड़ रहे हैं यूक्रेन के बिहाफ ते, क्योंकि यूक्रेन ने ऑलरेडी इंटरनेशनल लीजन खड़ा किया जिहदे च उन्होंने दुनिया भर च कॉल दी है कि बई आके सानू डिफेंड करो। सो उहदे च भी आ रहा है भी जिवें अमरीका के प्राइवेट कॉन्ट्रैक्टर कंपनियां जां मिलिशिया
ਜਿਹੜੇ ਕਿ ਔਰ ਇਸ ਤੋਂ ਪਹਿਲਾਂ ਇਹ ਤਾਂ ਆ ਹੀ ਚੁੱਕਾ ਹੈ ਵੀ ਈਵਨ ਰਸ਼ੀਆ ਨੇ ਨਾ ਸਿਰਫ ਚੈਚਨੀਆ ਤੋਂ ਜਿਹੜੇ ਨੇ ਉੱਥੇ ਲੜਨ ਦੇ ਲਈ ਮਰਸਨਰੀ ਲਿਆਂਦੇ ਨੇ, ਸੀਰੀਅਨ, ਜਿਸ ਸੀਰੀਆ ਦੇ ਵਿੱਚ ਹੱਥ ਪੈਂਦਾ ਹੈ ਰੂਸ ਦਾ, ਕਿਉਂਕਿ ਸੀਰੀਅਨ ਪ੍ਰੈਜ਼ੀਡੈਂਟ ਦੀ ਮਦਦ ਕੀਤੀ ਔਖੇ ਵੇਲੇ, ਤੇ ਉਹ ਉੱਥੇ ਬੇਰੁਜ਼ਗਾਰੀ ਹੈ। 10 ਸਾਲ ਦਾ ਉਹਨਾਂ ਗੁਰੀਲਿਆਂ ਨੂੰ ਲੜਨ ਦਾ ਤਜਰਬਾ, ਉਹਨਾਂ ਨੂੰ $300 ਦੇ ਕੇ ਮਹੀਨੇ ਦਾ ਜਿਹੜਾ ਇੱਥੇ ਲੜਨ ਲਈ ਲਿਆ ਰਹੇ ਨੇ। ਸੋ ਦੋਨੋਂ ਹੀ ਪੱਖ ਨਜ਼ਰ ਆ ਰਹੇ ਨੇ ਵੀ ਅਨਫੋਰਚੂਨੇਟਲੀ ਅਸੀਂ ਇਸ ਦੇ ਵਿੱਚ ਨਾ ਵੀ ਕੋਈ ਸਾਈਡ ਲੈ ਕੇ ਗੱਲ ਕਰੀਏ ਕਿ ਜੀ ਅਸੀਂ ਕਿਹਦੇ ਨੈਰੇਟਿਵ ਨੂੰ ਮੰਨਦੇ, ਪਰ ਇੱਕ ਗੱਲ ਤੋਂ ਤਾਂ ਕੋਈ ਡਿਨਾਈ ਨਹੀਂ ਕਰ ਸਕਦਾ, ਜਿਹੜੀ ਇਨਸਾਨੀ ਸਫਰਿੰਗ ਹੈ। ਜੇ 25 ਲੱਖ ਦੇ ਕਰੀਬ ਜਿਹੜਾ UN ਰਿਫਿਊਜੀ ਏਜੰਸੀ ਦਾ ਮੰਨਣਾ ਹੈ ਲੋਕ ਬੇਘਰ ਨੇ ਔਰ ਕਿਹਨਾਂ ਹਾਲਾਤਾਂ 'ਚ ਨੇ, ਡੈਥਸ ਵੀ ਹੁਣ ਹਜ਼ਾਰਾਂ 'ਚ ਪਹੁੰਚ ਗਈਆਂ, ਸੈਂਕੜਿਆਂ ਦੇ ਫਿਗਰ ਨੂੰ ਕ੍ਰਾਸ ਕਰਕੇ। ਸੋ ਇਸ ਸਾਰੇ 'ਚ ਅਸੀਂ ਬੇਸ਼ੱਕ ਇੱਕ ਮੁਲਕ ਤਾਂ ਨਹੀਂ ਹੈ, ਸਾਡੇ ਕੋਲ ਕੋਈ ਮੁਲਕ ਨਹੀਂ ਹੈ, ਲੇਕਿਨ ਜਿਵੇਂ ਸਿੱਖ ਕੌਮ ਦੀ ਬਣਤਰ ਦੇ ਵਿੱਚ ਹੀ ਨਹੀਂ, ਸਾਡੀ ਜਿਹੜੀ ਹੈ ਉਹ ਹੋਂਦ ਦੇ ਵਿੱਚ ਹੀ, ਜਦੋਂ ਅਸੀਂ ਸੇਵਾ ਦੀ ਗੱਲ ਕਿਸੇ ਦੇ ਕੰਮ ਆਉਣ ਦੀ, ਤਾਂ ਗੁਰੂ ਨਾਨਕ ਸਾਹਿਬ ਦਾ ਇਹ ਫਰਮਾਨ ਸਾਡੇ ਮਨ ਦੀਆਂ ਅੱਖਾਂ ਅੱਗੇ ਆਉਂਦਾ ਹੈ ਕਿ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ, ਕਿ ਘਾਲਣਾ ਕਰਨੀ, ਕਿਰਤ ਕਰਨੀ। ਇਸ ਲਈ ਦੁਨੀਆ ਭਰ ਜਿੱਥੇ ਵੀ ਸਿੱਖ ਹੈ ਉਹ ਖੁਸ਼ਹਾਲ ਇਸ ਲਈ ਹੈ ਕਿਉਂਕਿ ਉਹ ਵਿਹਲੇ ਬੈਠ ਕੇ ਨਹੀਂ ਖਾਂਦਾ, ਉਹ ਘਾਲਣਾ ਕਰਦਾ, ਉਹ ਮਿਹਨਤ ਕਰਦਾ। ਜੇ ਉਹ ਖੇਤਾਂ 'ਚ ਹੈ ਤੇ ਮਿੱਟੀ ਨਾਲ ਮਿੱਟੀ ਹੁੰਦਾ ਹੈ, ਜੇ ਇੱਥੇ ਆ ਕੇ ਤੁਸੀਂ ਦੇਖੋ ਕਿਵੇਂ 18-18 ਘੰਟੇ ਸਖਤ ਮਿਹਨਤ ਕਰਕੇ ਫਿਰ ਇਹ ਹੁੰਦਾ ਅਸੀਂ ਅੱਗੇ ਵਧਣਾ। ਪਰ ਹੁਣ ਉਹ ਸਿਰਫ ਘਾਲਣਾ ਤੁਹਾਡਾ ਆਪਣਾ ਟੱਬਰ ਪਾਲਣ ਤੱਕ ਨਹੀਂ ਹੈ, ਕਿਉਂਕਿ ਫਿਰ ਅਸੀਂ ਗੁਰੂ ਦੇ ਸਿੱਖ ਨਹੀਂ ਰਹਿੰਦੇ। ਗੁਰੂ ਦਾ ਹੁਕਮ ਹੈ ਘਾਲ ਖਾਏ ਕਿਛ ਹੱਥੋਂ ਦੇ, ਕਿ ਕਮਾਈ ਵੀ ਘਾਲਣਾ ਦੀ ਖਾਣੀ ਹੈ, ਕਿਰਤ ਕਮਾਈ ਰਿਜ਼ਕੇ ਹਲਾਲ। ਪਰ ਜੋ ਤੁਸੀਂ ਰਿਜ਼ਕੇ ਹਲਾਲ ਕਮਾਇਆ ਉਹਨੂੰ ਵੀ ਲੋੜਵੰਦਾਂ ਦੇ ਨਾਲ ਜਿਹੜਾ ਉਹ ਸ਼ੇਅਰ ਕਰਨਾ ਹੈ, ਕੁਛ ਤਾਂ ਹੀ ਰੱਬ ਦਾ ਦਰਵਾਜ਼ਾ ਤੁਹਾਡੇ ਲਈ ਖੁੱਲ੍ਹੇਗਾ। ਇਹੀ ਹੈ ਕਿ ਨਾਮ ਜਪੋ, ਕਿਰਤ ਕਰੋ, ਵੰਡ ਛਕੋ। ਇਹ ਜਿਹੜੇ 3 ਕਾਰਡੀਨਲ ਪ੍ਰਿੰਸੀਪਲ ਸਿੱਖੀ ਦੇ, ਜਿਨ੍ਹਾਂ 'ਤੇ ਸਿੱਖੀ ਦੀ ਇਮਾਰਤ ਖੜੀ ਹੈ। ਔਰ ਇਹ ਵਰਤਾਰਾ ਉਸ ਖਿੱਤੇ ਦੇ ਲੋਕਾਂ ਨੇ ਤਾਂ ਦੇਖਿਆ ਹੀ ਸੀ, ਲੇਕਿਨ ਹੁਣ ਜਦੋਂ ਸਿੱਖ ਕੌਮ ਦੀ ਪ੍ਰੈਜ਼ੈਂਸ ਦੁਨੀਆ ਭਰ ਦੇ ਵਿੱਚ ਹੈ, ਇਸ ਵੇਲੇ 6 ਮਿਲੀਅਨ ਤੋਂ ਜ਼ਿਆਦਾ ਸਿੱਖ ਦੁਨੀਆ ਭਰ 'ਚ ਵਸਦੇ ਨੇ, ਤੇ ਕੋਵਿਡ-19 ਦੇ ਚੱਲਦਿਆਂ ਉਹ ਜਿਹੜਾ ਜਲਵਾ ਹੈ ਸਿੱਖੀ ਸੇਵਾ ਦਾ, ਉਹ ਆਸਟ੍ਰੇਲੀਆ ਹੋਏ, ਨਿਊਜ਼ੀਲੈਂਡ ਹੋਏ, ਅਮਰੀਕਾ ਔਰ ਯੂਰਪ ਤੋਂ ਲੈ ਕੇ ਸਾਊਥ ਅਮਰੀਕਾ ਤੱਕ ਵੀ ਜਦੋਂ ਸਾਡੇ ਗੁਰਦੁਆਰਿਆਂ ਦਾ ਜ਼ਿਕਰ ਹੋਇਆ, ਕਿੰਨੀਆਂ ਲੀਡ ਸਟੋਰੀਜ਼ ਇੰਟਰਨੈਸ਼ਨਲ ਮੀਡੀਆ 'ਚ ਹੋਈਆਂ ਕਿ ਵੀ ਇਹ ਕਮਾਲ ਦੇ ਲੋਕ ਨੇ, ਲੋਕ ਘਰਾਂ ਦੇ ਅੰਦਰ ਲੁਕੇ ਹੋਏ ਨੇ, ਕੋਈ ਆਪਣਿਆਂ ਨੂੰ ਪੁੱਛ ਕੇ ਰਾਜੀ ਨਹੀਂ ਹੈ, ਤੇ ਇਹ ਬਾਹਰ ਨਿਕਲ ਕੇ ਜਿਹੜਾ ਉਹ ਫੂਡ ਸਰਵ ਕਰ ਰਹੇ ਨੇ, ਪਹੁੰਚਾ ਰਹੇ ਨੇ, ਹਰ ਕਿਸਮ ਦੀ ਸੇਵਾ ਦੇ ਰਹੇ ਨੇ। ਔਰ ਇਹੀ ਹੁਣ ਯੂਕਰੇਨੀਅਨ ਇਸ ਕ੍ਰਾਈਸਿਸ ਦੇ ਪੀਰੀਅਡ ਸਭ ਤੋਂ ਪਹਿਲਾਂ ਪਹੁੰਚਣ ਵਾਲਿਆਂ ਦੇ ਵਿੱਚ ਯੂਨਾਈਟਿਡ ਸਿੱਖਸ, ਖਾਲਸਾ ਏਡ ਔਰ ਹੁਣ ਈਵਨ ਸਿੱਖਸ ਫਾਰ ਜਸਟਿਸ ਖਾਲਿਸਤਾਨ ਦੇ ਝੰਡੇ ਨਾਲ ਸਰਵ ਕਰ ਰਹੀ ਹੈ ਜੇ ਉਸ ਥਾਂ ਦੇ ਉੱਤੇ। ਔਰ ਇੱਕ ਬਾਰਡਰ ਦੇ ਉੱਤੇ ਕਿਉਂਕਿ 3-4 ਮੁਲਕਾਂ ਦੇ ਵਿੱਚੋਂ ਦੀ ਜਿਹੜੇ ਨੇ ਉਹ ਆ ਰਹੇ ਨੇ ਰਿਫਿਊਜੀ, ਸੋ ਹਰ ਥਾਂ ਤੇ, ਕਿਉਂਕਿ ਵਾਰਸਾ ਦੇ ਵਿੱਚ ਪੋਲੈਂਡ ਦੀ ਕੈਪੀਟਲ 'ਚ ਆਲਰੇਡੀ ਗੁਰਦੁਆਰਾ ਸਾਹਿਬ ਸੀ, ਉੱਥੋਂ ਸ਼ੁਰੂਆਤ ਹੋਈ। ਔਰ ਪਹਿਲਾਂ ਤਾਂ ਬਹੁਤਿਆਂ ਨੂੰ ਲੱਗਦਾ ਸੀ ਜੀ ਕਿਉਂਕਿ 20,000 ਇੰਡੀਅਨ ਸਟੂਡੈਂਟ ਨੇ ਜਾਂ ਦੂਜੇ ਨੇ, ਉਹ ਪਹਿਲਾਂ ਉਹਨਾਂ ਦਾ ਪੜਾਅ ਵੀ ਸੀ ਜਦੋਂ ਇੰਡੀਅਨ ਸਟੂਡੈਂਟ ਨਿਕਲੇ ਆ ਕੇ ਗੁਰਦੁਆਰੇ 'ਚ ਹੀ ਰੁਕੇ, ਉਹਨਾਂ ਦੀ ਖਿਦਮਤ, ਉਹ ਪਾਰਟ ਹੁਣ ਓਵਰ ਹੋ ਚੁੱਕਾ ਹੈ। ਲੇਕਿਨ ਇਹਦੇ ਬਾਵਜੂਦ ਵੱਡੀ ਗਿਣਤੀ ਦੇ ਵਿੱਚ ਸਿੱਖ ਵਲੰਟੀਅਰ ਈਵਨ UK ਤੋਂ 18-18 ਘੰਟੇ ਡਰਾਈਵ ਕਰਕੇ, ਇਕੱਲਾ ਸਿਰਫ ਇਹ ਨਹੀਂ ਹੈ ਕਿ ਜੇ ਉਹਨਾਂ ਨੂੰ ਫੂਡ ਜਾਂ ਦੂਜਾ, ਔਰ ਜਿਹੜਾ ਯੂਨਾਈਟਿਡ ਸਿੱਖਸ ਦਾ ਪ੍ਰੋਜੈਕਟ ਜਿਹਦੇ 'ਤੇ ਕਿਉਂਕਿ ਉਹਨਾਂ ਨੇ ਇੱਕ ਵੱਡਾ ਟੈਂਟ ਲਾਇਆ ਜਿਹਦੇ 'ਚ ਕਿ 200 ਤੋਂ ਜ਼ਿਆਦਾ ਬੰਦਾ ਜਿਸ ਨੂੰ ਟੈਂਟ ਨੂੰ ਵਾਰਮ ਰੱਖਿਆ ਗਿਆ, ਉਹ ਆਪਣਾ ਗੁਜ਼ਰ ਕਰ ਸਕਦੇ ਨੇ। ਉਹਨਾਂ ਦਾ ਫੂਡ ਟਰੱਕ ਜਿਹੜਾ 2000 ਹੌਟ ਮੀਲਸ ਸਰਵ ਕਰ ਰਿਹਾ, ਔਰ ਬਾਰਡਰ ਦੇ ਅੰਦਰ ਜਾ ਕੇ। ਔਰ ਇਹ BBC ਦੀ ਰਿਪੋਰਟ ਹੈ ਕਿ ਯੂਕਰੇਨ ਪੋਲੈਂਡ ਜਿਹੜੀ ਬਾਰਡਰ ਹੈ ਉਸ ਦੇ ਉੱਤੇ ਜਿਹੜੀ ਹੈ ਉਹ ਯੂਨਾਈਟਿਡ ਸਿੱਖਸ ਦੀ ਕੀ ਕਾਰਗੁਜ਼ਾਰੀ ਹੈ, ਔਰ ਉਹਦੇ 'ਚ ਉਹਨੇ ਸ਼ੁਰੂਆਤ ਹੀ ਇਹ ਕੀਤੀ ਹੈ ਕਿ 2 ਲੱਖ ਤੋਂ ਜ਼ਿਆਦਾ ਲੋਕ ਯੂਕਰੇਨ ਛੱਡ ਚੁੱਕੇ ਨੇ, ਔਰ ਸਭ ਤੋਂ ਜ਼ਿਆਦਾ 15 ਲੱਖ ਜਿਹੜੇ ਰਿਫਿਊਜੀ ਨੇ ਉਹ ਪੋਲੈਂਡ ਦੇ ਵਿੱਚ ਦਾਖਲ ਹੋਏ ਨੇ ਉਸ ਦੇ ਵਿੱਚ। ਔਰ ਉਸ ਦੇ ਉੱਤੇ ਜਦੋਂ ਹੀ ਉਹ ਬਾਰਡਰ ਕ੍ਰਾਸ ਕਰਦੇ ਨੇ, ਬਾਕੀ ਵਲੰਟੀਅਰ ਜਿਹੜੇ ਸੇਵਾ ਕਰਨ ਵਾਲੇ ਨੇ ਉਹ ਉੱਥੇ ਮੌਜੂਦ ਹੁੰਦੇ ਨੇ। ਔਰ ਉਹਨਾਂ ਨੇ ਕਿਹਾ ਵੀ ਜਿਵੇਂ ਆਪਰੇਸ਼ਨ ਗੰਗਾ ਦੇ ਥੱਲੇ ਭਾਰਤੀਆਂ ਨੂੰ ਬਾਹਰ ਕੱਢਿਆ ਗਿਆ, ਔਰ ਉਦੋਂ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਜਿਨ੍ਹਾਂ ਨੇ ਉਹਨਾਂ ਦੀ ਮਦਦ ਵੀ ਕੀਤੀ,
ਪਰ ਇਸ ਦੇ ਨਾਲ ਉਹਨਾਂ ਨੇ ਕਿਹਾ ਵੀ ਹਾਲ ਉੱਥੇ ਇਹ ਹੈ ਵੀ ਉੱਥੇ ਬਹੁਤ ਠੰਡ ਪੈ ਰਹੀ ਹੈ, ਬਹੁਤ ਸਾਰੇ ਇਲਾਕਿਆਂ 'ਚ ਬਰਫ਼ ਹੈ, ਰਾਤ ਨੂੰ ਵੀ ਜਿਹੜਾ ਟੈਂਪਰੇਚਰ ਹੈ ਉਹ 0 ਤੋਂ ਵੀ ਥੱਲੇ ਚਲਾ ਜਾਂਦਾ ਹੈ। ਔਰ ਯੂਕਰੇਨ ਪੋਲੈਂਡ ਬਾਰਡਰ ਦੇ ਉੱਤੇ ਉਸ ਕੜਕੜਾਉਂਦੀ ਠੰਡ ਦੇ ਵਿੱਚ ਬੱਚੇ ਠਿਠਰ ਰਹੇ ਨੇ, ਮਾਤਾ ਪਿਤਾ ਬਜ਼ੁਰਗ ਉਹ ਇਸ ਕੋਸ਼ਿਸ਼ 'ਚ ਨੇ ਵੀ ਅਸੀਂ ਸੇਫਲੀ ਕਿਸੇ ਤਰੀਕੇ ਦੇ ਨਾਲ ਜਿਹੜਾ ਉਹ ਪੋਲੈਂਡ ਦੇ ਵਿੱਚ ਪਹੁੰਚ ਜਾਈਏ। ਫਿਰ ਉਹਨਾਂ ਨੇ ਕੁਝ ਰੈਫਿਊਜੀਜ਼ ਦੇ ਇੰਟਰਵਿਊ ਦਿੱਤੇ ਨੇ ਕਿ ਵੀ ਉਹ ਕਹਿ ਰਹੇ ਨੇ ਵੀ ਸਾਡੇ ਨਾਲ ਬਹੁਤ ਬੁਰਾ ਹੋਇਆ, ਘਰ 'ਤੇ ਬੰਬਾਰੀ ਹੋਈ, ਘਰ ਨਹੀਂ ਬਚਿਆ, ਬੱਚੇ ਥੋੜ੍ਹੇ ਠੀਕ ਨੇ, ਬਹੁਤ ਡਰੇ ਹੋਏ ਨੇ। ਔਰ ਉਸ ਸਾਰੇ ਤੋਂ ਬਾਅਦ ਉਹ BBC ਦੀ ਸਟੋਰੀ ਫਿਰ ਆ ਜਾਂਦੀ ਹੈ ਕਿ ਭਾਈ ਕਿਵੇਂ ਜਿਹੜੇ ਨੇ ਦੁਨੀਆ ਭਰ ਦੇ ਲੋਕ ਮਦਦ ਲਈ ਪਹੁੰਚ ਰਹੇ ਨੇ, ਖਾਸ ਤੌਰ 'ਤੇ ਯੂਨਾਈਟਿਡ ਸਿੱਖਸ। ਔਰ ਉਹਨਾਂ ਨੇ ਫਿਰ ਹਰਦਿਆਲ ਸਿੰਘ ਹੋਰਾਂ ਨੂੰ ਇੰਟਰਵਿਊ ਕੀਤਾ ਔਰ ਉਹਨਾਂ ਨੇ ਕਿਹਾ ਵੀ ਹਰਦਿਆਲ ਸਿੰਘ ਨੇ ਕਿਹਾ ਕਿ ਸਾਡੇ ਇੱਕ ਪਾਸੇ ਯੂਕਰੇਨ ਹੈ, ਦੂਸਰੇ ਪਾਸੇ ਪੋਲੈਂਡ ਹੈ, ਇਹ ਗ੍ਰੀਨ ਜ਼ੋਨ ਹੈ ਔਰ ਇੱਥੇ ਡੀਮਿਲਟਰਾਈਜ਼ ਜ਼ੋਨ ਇਹਨੂੰ ਕਹਿੰਦੇ ਨੇ, ਇੱਥੇ ਫੌਜ ਨਹੀਂ ਆ ਸਕਦੀ, ਪਰ ਇੱਥੋਂ ਰੈਫਿਊਜੀ ਆ ਰਹੇ ਨੇ, ਅਸੀਂ ਉਹਨਾਂ ਨੂੰ ਲੰਗਰ ਛਕਾ ਰਹੇ ਹਾਂ, ਗਰਮ ਕੱਪੜੇ ਜਿਹੜੇ ਉਹਨਾਂ ਨੂੰ ਫੌਰਨ ਮਦਦ ਗਰਮ ਕੱਪੜਿਆਂ ਦੀ ਚਾਹੀਦੀ ਉਹ ਅਸੀਂ ਪ੍ਰੋਵਾਈਡ ਕਰ ਰਹੇ ਹਾਂ। ਔਰ ਇਸ ਤੋਂ ਇਲਾਵਾ ਅਸੀਂ ਸਾਡੇ ਜਿਹੜੀ ਟਰੱਕ ਨੇ ਉਹ ਯੂਕਰੇਨ ਦੇ ਵਿੱਚ ਅੰਦਰ ਜਾ ਕੇ ਵੀ ਜਿਹੜੇ ਬਾਰਡਰ ਦੇ ਪਰਲੇ ਪਾਸੇ ਨੇ ਉਹਨਾਂ ਨੂੰ ਫੂਡ ਦੇ ਰਹੇ ਨੇ। ਔਰ ਇਹ ਕਿਉਂਕਿ 16-17 ਘੰਟੇ ਲੋਕ ਸ਼ਹਿਰਾਂ 'ਚ ਘੁੰਮ ਕੇ ਪੈਦਲ ਇੱਥੇ ਕਲੈਕਟ ਹੁੰਦੇ ਨੇ, ਖਾਣ ਲਈ ਇੱਥੇ ਕੁਛ ਨਹੀਂ ਹੈ, ਸਭ ਕੁਝ ਬੰਦ ਹੈ, ਤੇ ਅਸੀਂ ਉੱਥੇ ਵੀ ਜਾ ਕੇ ਜਿਹੜਾ ਉਹ ਲੰਗਰ ਲਾ ਰਹੇ। ਉਹਨਾਂ ਨੇ ਕਿਹਾ ਫਿਰ BBC ਨੇ ਪਿਕਚਰਸ ਦਿੱਤੀਆਂ ਉਹਨਾਂ ਦੇ ਫੂਡ ਟਰੱਕ ਦੀਆਂ ਕਿ ਇਹ ਫੂਡ ਟਰੱਕ ਹੈ, ਇਸ ਟਰੱਕ 'ਚ 2000 ਤੋਂ ਜ਼ਿਆਦਾ ਲੋਕਾਂ ਦਾ ਖਾਣਾ ਹਰ ਰੋਜ਼ ਬਣਦਾ। ਫਿਰ ਉਹ ਵਲੰਟੀਅਰਸ ਨੂੰ ਉਹਨਾਂ ਨੇ ਇੰਟਰਵਿਊ ਕੀਤਾ, ਬੀਬੀਆਂ ਵੀ ਨੇ, ਸਿੱਖ ਬੀਬੀਆਂ, ਇੰਗਲੈਂਡ UK ਤੋਂ ਗਈਆਂ, ਦੂਜੀਆਂ। ਔਰ ਯੂਨਾਈਟਿਡ ਸਿੱਖਸ ਦੇ ਹਵਾਲੇ ਨਾਲ ਉਹਨਾਂ ਨੇ ਇਹ ਕਿਹਾ ਕਿ ਕਮਨੀਵ ਕੌਰ ਜਿਹੜੀ ਕਿ ਜਿਹੜੇ ਮੁਸੀਬਤ ਝੱਲ ਕੇ ਉੱਥੇ ਪਹੁੰਚ ਰਹੇ ਨੇ ਉਹਨਾਂ ਦੀ ਮਦਦ ਕਰ ਰਹੀ ਹੈ, ਉਹਨੇ ਕਿਹਾ ਵੀ ਸਾਡੇ ਕੋਲ ਚਾਵਲ ਹੈ, ਦਾਲ ਨੇ, ਸੂਪ ਵੀ ਹੈ, ਅਸੀਂ ਲੋਕਾਂ ਨੂੰ ਚਾਹ ਤੇ ਕੌਫੀ ਵੀ ਕਿਉਂਕਿ ਠੰਡ 'ਚ ਆਉਂਦੇ ਨੇ ਸਰਵ ਕਰਦੇ। ਔਰ ਨਾਲ ਦੀ ਨਾਲ ਉਹਨਾਂ ਨੇ ਇੱਕ ਹੋਰ ਸੱਜਣ ਜਿਹੜੇ ਯੂਨਾਈਟਿਡ ਸਿੱਖਸ ਦੇ ਲਈ ਸੇਵਾ ਕਰ ਰਹੇ ਨੇ, ਉਹਨਾਂ ਨੇ ਕਿਹਾ ਜੀ ਮੇਰਾ ਛੋਟਾ ਜਿਹਾ ਬਿਜ਼ਨਸ ਹੈ, ਸਾਡੇ 2 ਰੈਸਟੋਰੈਂਟ ਨੇ, ਇੱਕ ਫੂਡ ਟਰੱਕ ਹੈ, ਮੇਰੀ ਵਾਈਫ ਜਿਹੜੀ ਆ ਪੋਲਿਸ਼ ਹੈ, ਮੇਰੇ 2 ਛੋਟੇ ਬੱਚੇ ਨੇ, ਔਰ ਅਸੀਂ ਇਹ ਸਮਝਦੇ ਹਾਂ ਵੀ ਅੱਜ ਉਹ ਸਫ਼ਰ ਕਰ ਰਹੇ ਨੇ, ਅਸੀਂ ਭਾਵੇਂ ਪੋਲੈਂਡ 'ਚ ਸੇਫ ਹੈ, ਕੱਲ੍ਹ ਨੂੰ ਸਾਡੇ ਨਾਲ ਵੀ ਕੁਝ ਐਸਾ ਹੋ ਸਕਦਾ ਹੈ। ਫਿਰ ਉਹਨਾਂ ਨੇ ਹਰਦਿਆਲ ਸਿੰਘ ਨੂੰ ਕੋਟ ਕੀਤਾ ਕਿ ਵੀ ਉਹਨਾਂ ਨੇ ਪੁੱਛਿਆ ਕਿ ਵੀ ਤੁਸੀਂ ਕੀ ਸੀਨ ਦੇਖੇ। ਉਹਨਾਂ ਨੇ ਕਿਹਾ ਵੀ 3-4 ਦਿਨਾਂ 'ਚ ਸਾਡੇ ਸਾਹਮਣੇ 7-8 ਜਿਹੜੀਆਂ ਬਜ਼ੁਰਗ ਔਰਤਾਂ ਸੀ ਉਹ ਬੇਹੋਸ਼ ਹੋ ਕੇ ਡਿੱਗੀਆਂ ਸੀ, ਉਹਨਾਂ ਨੂੰ ਚੁੱਕਿਆ, ਉਹਨਾਂ ਨੂੰ ਸੰਭਾਲਿਆ। ਬੱਚੇ ਵੀ ਜਦੋਂ ਠੰਡ 'ਚ ਆਉਂਦੇ ਨੇ ਉਲਟੀਆਂ ਕਰਦੇ ਨੇ, ਬਹੁਤ ਬੁਰੀ ਹਾਲਤ ਹੈ। ਔਰ ਸਾਨੂੰ ਇਹ ਲੱਗਾ ਵੀ ਇਕੱਲਾ ਫੂਡ ਨਾਲ ਨਹੀਂ, ਜਿਸ ਠੰਡ 'ਚੋਂ ਆਉਂਦੇ ਨੇ, ਹੁਣ ਅਸੀਂ ਇੱਥੇ ਬਹੁਤ ਵੱਡਾ ਟੈਂਟ ਲਾਇਆ ਜਿਹੜਾ ਤਕਰੀਬਨ ਤਿਆਰ ਹੋ ਗਿਆ, ਇਹਦੇ 'ਚ ਹੀਟਰ ਲੱਗ ਰਹੇ ਨੇ, ਇਹਦੇ 'ਚ ਅਸੀਂ ਟੇਬਲ ਤੇ ਕੁਰਸੀਆਂ ਵੀ ਲਾਵਾਂਗੇ ਤਾਂ ਕਿ ਲੋਕ ਥੋੜ੍ਹੀ ਦੇਰ ਲਈ ਬੈਠ ਵੀ ਸਕਣ। ਔਰ ਇਹਦੇ 'ਚ ਅਸੀਂ ਜਿਹੜਾ ਇਸ ਢੰਗ ਦੇ ਨਾਲ ਲੋਕਾਂ ਦੀ ਸੇਵਾ ਕਰ ਰਹੇ। ਸੋ ਮੈਂ ਸਮਝਦਾ ਵੀ ਅਸੀਂ ਯੂਨਾਈਟਿਡ ਸਿੱਖਸ ਦੀ ਕਾਰਗੁਜ਼ਾਰੀ ਸੁਨਾਮੀ ਦੇ ਵੇਲੇ ਵੀ ਦੇਖੀ, ਕੋਵਿਡ-19 ਦੇ ਚੱਲਦੇ ਆ ਭਾਰਤ ਦੇ ਵਿੱਚ ਦਿੱਲੀ 'ਚ ਆਕਸੀਜਨ ਲੰਗਰ ਤੋਂ ਲੈ ਕੇ ਈਵਨ ਜਿਹੜੇ ਡੈੱਡ ਬਾਡੀਜ਼ ਘਰਾਂ ਦੇ ਵਿੱਚ ਜਿੱਥੇ ਕੋਈ ਚੁੱਕ ਕੇ ਲਿਆਉਣ ਨੂੰ ਅਸੀਂ ਸ਼ਮਸ਼ਾਨ ਘਾਟਾਂ 'ਚ ਜਾ ਕੇ ਸਰਵ ਕੀਤਾ। ਔਰ ਇਸੇ ਤਰ੍ਹਾਂ ਖਾਲਸਾ ਏਡ ਜਿਹੜੀ ਜਿਸ ਦੀ ਰੈਕਗਨੀਸ਼ਨ ਸਾਰੇ ਪਾਸੇ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਬਹੁਤ ਵਾਰ ਅਸੀਂ ਆਪਣੀ ਕੌਮ ਦੇ ਨੁਕਸ ਜ਼ਿਆਦਾ ਕੱਢਦੇ ਹਾਂ, ਨੈਗੇਟਿਵਿਟੀ ਵੀ ਹੁੰਦੀ ਹੈ, ਬਹੁਤ ਵਾਰ ਕਮਜ਼ੋਰੀਆਂ, ਪਰਫੈਕਸ਼ਨਿਸਟ ਹੈ ਸੁਭਾਅ ਕਰਕੇ, ਲੇਕਿਨ ਇਹ ਸਾਨੂੰ ਦੇਖਣਾ ਹੋਏਗਾ ਕਿ ਭਾਈ। ਔਰ ਉਹਨੂੰ ਹਰਦਿਆਲ ਸਿੰਘ ਹੋਰਾਂ ਨੂੰ BBC ਦੀ ਰਿਪੋਰਟਰ ਪੁੱਛ ਰਹੀ ਹੈ ਵੀ ਤੁਹਾਡੀ ਤਾਂ ਆਪਣੀ ਵੀ ਉਮਰ ਵੱਡੀ ਲੱਗਦੀ ਹੈ ਤੇ ਤੁਸੀਂ ਕਿਵੇਂ ਮਤਲਬ ਤੁਹਾਡੇ ਹੁਣ ਹਰਦਿਆਲ ਸਿੰਘ ਆਪਣੇ ਬੱਚੇ ਨੇ ਉਹਨਾਂ ਦੇ ਛੱਡ ਕੇ ਗਏ ਹੋਏ ਨੇ, ਤੇ ਉਹਨਾਂ ਨੇ ਕਿਹਾ ਵੀ ਨਹੀਂ, ਇਹ ਜਿਹੜਾ ਜਦੋਂ ਹੈਪੀਨੈਸ ਤੁਹਾਨੂੰ ਮਿਲਦੀ ਹੈ, ਸਾਡੀ ਸਿੱਖੀ ਦੱਸਦੀ ਹੈ ਕਿ ਵੀ ਅਸੀਂ ਇਨਸਾਨੀ ਸੇਵਾ ਕਰਨੀ ਹੈ, ਇਹਦੇ 'ਚ ਉਮਰ ਦਾ ਕੋਈ ਨਹੀਂ ਹੁੰਦਾ, ਇਹ ਗੁਰੂ ਤੁਹਾਨੂੰ ਤਾਕਤ ਦਿੰਦਾ ਜਦੋਂ ਤੁਸੀਂ ਇਨਸਾਨੀਅਤ ਦੀ ਸੇਵਾ 'ਚ ਨਿਕਲਦੇ ਹੋ। ਸੋ ਅਸੀਂ ਐਪਰੀਸ਼ੀਏਟ ਕਰਦੇ ਹਾਂ ਔਰ ਸਮਝਦੇ ਹਾਂ ਕਿ ਭਾਈ ਇਹ ਜਿਹੜਾ ਗੁਰੂ ਨੇ ਇਹ ਜੁਜ਼ ਭਰਿਆ ਹੋਇਆ ਹਰ ਸਿੱਖ ਦੇ ਅੰਦਰ, ਪਰ ਉਹ ਹੋਰ ਵੀ ਅੱਗੋਂ ਵਿਰਲੇ ਨੇ ਔਰ ਲੱਕੀ ਨੇ ਜਿਹੜੇ ਕਿ ਇਸ ਹਾਲਤ ਦੇ ਵਿੱਚ ਵੀ, ਕਿਉਂਕਿ ਜਿਸ ਕਿਸਮ ਦੀ ਜੰਗ ਉੱਥੇ ਚੱਲ ਰਹੀ ਹੈ ਕੁਝ ਵੀ ਵਾਪਰ ਸਕਦਾ। ਔਰ ਅਸੀਂ ਯੂਨਾਈਟਿਡ ਸਿੱਖਸ ਔਰ ਬਾਕੀ ਹਿਊਮੈਨਿਟੇਰੀਅਨ ਕੰਮ ਕਰਨ ਵਾਲੀਆਂ ਸਿੱਖ ਆਰਗੇਨਾਈਜੇਸ਼ਨ ਉਹਨਾਂ ਦੀ ਅਰਦਾਸ ਕਰਦੇ ਹਾਂ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।